ਭਲਿਓ ਭਲੀ ਵਿੱਚ ਜੱਗ ਦੇ ਹੈਣ ਸੋਹਣੇ, ਪਰ ਸੋਹਣੇ ਨਹੀਂ ਕੋਈ ਮੇਰੀ ਜੁਨਾਬ ਵਰਗੇ। ਉਹ ਜਿਹਦੇ ਪਸੀਨਿਆਂ ਵਿੱਚ ਹੁੱਲੇ ਰੱਖੇ ਗਏ ਨੇ ਇਤਰ ਗੁਲਾਬ ਵਰਗੇ। ਬਾਲੂ ਰੇਤ ਤਤੀ ਤਪੇ ਹੇਠ ਕੰਡਾਂ ਤੇ ਗਰਮ ਗਰਮ ਪੱਥਰ ਉੱਤੇ ਛਾਤੀਆਂ ਦੇ। ਤੇਰੇ ਇਸ਼ਕ ਵਿੱਚ ਆਸ਼ਕਾਂ ਸਾਦਕਾਂ ਨੇ ਜੁੱਸੇ ਸਾੜ ਲਏ ਨੇ ਕੀਮ ਖਾਬ ਵਰਗੇ। ਤੇ ਅਜੇ ਹੈਨ ਕੁਝ ਹਿਜਰ ਦੇ ਸਾਲ ਬਾਕੀ, ਅਜੇ ਦੂਰ ਨੇ ਮੰਜ਼ਿਲਾਂ ਵਸਲ ਦੀਆਂ। ਅਜੇ ਫਜ਼ਲ ਤੇਰੇ ਕੱਚੇ ਅਥਰੂ ਨੇ, ਅਜੇ ਹੋਏ ਨਹੀਂ ਸੁਰਖ ਉਨਾਬ ਵਰਗੇ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਲੱਗਾ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਸਾਡੇ ਵਾਸਤੇ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਦਾ ਤੇ ਸਵਾਰਨ ਦਾ ਵੀ ਆਰ ਤੇ ਯਤਨ ਕਰਦੇ ਰਹਿੰਦੇ ਆ। ਪਿਆਰਿਓ, ਅੱਜ 21 ਸਤੰਬਰ ਹੈ। ਪੂਰੀ ਦੁਨੀਆ ਦੇ ਵਿੱਚ 21 ਸਤੰਬਰ ਨੂੰ ਆਲਮੀ ਯੌਮੇ ਅਮਨ ਮਨਾਇਆ ਜਾਂਦਾ ਹੈ। ਯਾਨੀ ਅੱਜ ਦਾ ਦਿਹਾੜਾ ਵਰਲਡ ਪੀਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਪਿਆਰਿਓ, 21 ਸਤੰਬਰ ਨੂੰ ਰਬੀਉਲ ਅਵਲ ਸ਼ਰੀਫ ਜਿਹੜਾ ਸਾਡਾ ਇਸਲਾਮੀ ਮਹੀਨਾ ਹੈ, ਉਹਦੀ 4 ਤਾਰੀਖ ਹੈ। ਇਹ ਉਹ ਬਾਬਰਕਤ ਮਹੀਨਾ ਹੈ ਜਿਸ ਮਹੀਨੇ ਦੇ ਵਿੱਚ ਪਿਆਰੇ ਨਬੀ ਪਾਕ ਸਰਵਰੇ ਕੌਨੈਨ ਖਾਤਮੁਨ ਨਬੀਨ ਤੇ ਪੈਗੰਬਰ ਅਮਨ ਇਸ ਦੁਨੀਆ ਦੇ ਵਿੱਚ ਤਸ਼ਰੀਫ ਲਿਆਏ। ਤੇ ਆਲਮੀ ਯੌਮੇ ਅਮਨ ਦੇ ਉੱਤੇ ਅਸਾਂ ਇਹ ਮਤਾ ਪਕਾਇਆ ਹੈ ਕਿ ਅਸੀਂ ਪਿਆਰੇ ਨਬੀ ਪਾਕ ਜਿਹੜੇ ਬੜੇ ਵੱਡੇ ਦਾਈ ਸਨ ਅਮਨ ਦੇ, ਜਿਹੜੇ ਅੱਲਾ ਪਾਕ ਸੱਚੇ ਸਾਹਿਬ ਦੇ ਬੰਦਿਆਂ ਦੀ ਪਨਾਹ ਸਨ, ਮਲਜਾ ਮਾਵਾ ਸਨ, ਉਹਨਾਂ ਦੀਆਂ ਗੱਲਾਂ ਕਰਕੇ ਅਸੀਂ ਅੱਜ ਆਲਮੀ ਯੌਮੇ ਅਮਨ ਮਨਾਈਏ। ਪਿਆਰਿਓ, ਸਾਡੇ ਤੇ ਪਾਕ ਦੀਨ ਦਾ ਨਾਂ ਹੀ ਇਸਲਾਮ ਹੈ, ਯਾਨੀ ਸਲਾਮਤੀ ਵਾਲਾ। ਸਲਾਮਤੀ ਵਾਲਾ ਦੀਨ ਦਾ ਮਤਲਬ ਇਹ ਵੀ ਜਿਹੜਾ ਇਸ ਦੀਨ ਦੇ ਵਿੱਚ ਆ ਗਿਆ ਉਹ ਸਲਾਮਤੀ ਹੇਠ ਆ ਗਿਆ, ਅੱਲਾ ਪਾਕ ਸੱਚੇ ਸਾਹਿਬ ਦੀ ਪਨਾਹ ਹੇਠ ਆ ਗਿਆ। ਅੱਲਾ ਪਾਕ ਦੀਆਂ ਰਹਿਮਤਾਂ, ਉਹਦੇ ਇਕਰਾਮ, ਉਹਦੀਆਂ ਨਿਵਾਜ਼ਿਸ਼ਾਤ ਦੀ ਛਤਰ ਛਾਵੇਂ ਆ ਗਿਆ। ਤੇ ਰਹਿਮਤੁਲ ਲਿਲ ਆਲਮੀਨ ਪੈਗੰਬਰ ਆਖਰ ਜ਼ਮਾਂ हज़रत मोहम्मद मुस्तफ़ा सल्लल्लाहु अलैहि व आलिहि व असहाबिहि व अज़वाजिहि व बारिक वसल्लम साड़ी सरकार जेड़े ने उन्हां ते ईमान लै आया, मोमन बन गया। अल्लाह पाक ते एक खुदा ते ओदे आखिरी नबी दे उत्ते ईमान लियाउण वाला मोमन सलामती विच आ गया, आपू भी सलामती च आ गया ते लुकाई आस्ते भी अल्लाह पाक दे बंदियां दे वास्ते भी अमन, भाईचारे, अखुवत, अहंसा ते पनाह दा सबब बन गया। लोकी उदी हिफाजत च आ गए, उदे कोलों महफूज हो गए। इस्लाम तो वड्डा अमन वाला दीन कोई है ही नहीं।
ਆਲਮੀ ਯੌਮ ਅਮਨ ਦੇ ਉੱਤੇ ਪੈਗੰਬਰ ਅਮਨ ਪਿਆਰੇ ਨਬੀ ਪਾਕ ਦੀਆਂ ਕੁਝ ਗੱਲਾਂ ਜਿਹੜੀਆਂ ਆਪ ਦੇ ਪਾਕ ਮੁਖੜੇ ਦੇ ਵਿੱਚੋਂ ਨਿਕਲੀਆਂ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਵਾਂ। ਪਿਆਰਿਓ, ਸਾਡੇ ਪਿਆਰੇ ਨਬੀ ਪਾਕ ਆਖਿਆ, ਜਿਹੜਾ ਪੁਰ ਅਮਨ ਨਹੀਂ ਰਹਿੰਦਾ, ਜਿਹੜਾ ਨਰਮ ਖੂਹ ਨਹੀਂ, ਜਿਹੜਾ ਗੁੱਸੇ ਤੋਂ ਪਾਕ ਨਹੀਂ, ਜਿਹੜਾ ਅਮਨਾ ਅਮਾਨ ਦੇ ਵਿੱਚ ਪੁਰ ਸਕੂਨ ਪੁਰ ਅਮਨ ਤਬੀਅਤ ਦਾ ਮਾਲਕ ਨਹੀਂ, ਉਹ ਖੈਰ ਤੋਂ ਮਹਿਰੂਮ ਹੈ। ਪਿਆਰਿਓ, ਉਂਝ ਤੇ ਅੱਲਾਹ ਪਾਕ ਦਿਆਂ ਪੈਗੰਬਰਾਂ ਦੀਆਂ ਗੱਲਾਂ ਦਾ ਕੋਈ ਮੋਲ ਹੀ ਨਹੀਂ ਹੋ ਸਕਦਾ, ਅਨਮੋਲ ਬਾਤਾਂ ਹੁੰਦੀਆਂ ਨੇ। ਅੱਲਾਹ ਪਾਕ ਦੇ ਪੈਗੰਬਰ, ਅੱਲਾਹ ਪਾਕ ਦੇ ਰਸੂਲ, ਅੱਲਾਹ ਪਾਕ ਦੀ ਗੱਲ ਸੁਣਾਉਣ ਵਾਲੇ, ਜਿਨ੍ਹਾਂ ਬਾਰੇ ਅੱਲਾਹ ਪਾਕ ਬਿਲਖਸੂਸ ਸਾਡੇ ਪਿਆਰੇ ਨਬੀ ਪਾਕ ਬਾਰੇ ਫਰਮਾਉਂਦੇ ਨੇ ਕੁਰਾਨ ਪਾਕ ਦੇ ਵਿੱਚ ਕਿ ਆਪ ਸਾਹਿਬ ਤੇ ਆਪਣੀ ਮਰਜ਼ੀ ਨਾਲ ਗੱਲ ਹੀ ਨਹੀਂ ਕਰਦੇ। ਮਾ ਯੰਤਿਕੁ ਅਨਿਲ ਹਵਾ ਇਨ ਹੁਆ ਇਲਾ ਵਹਯੁ ਯੂਹਾ। ਨਬੀ ਪਾਕ ਸੱਚੇ ਸਾਹਿਬ ਆਪਣੀ ਖਾਸ਼, ਆਪਣੀ ਆਰਜ਼ੂ, ਆਪਣੀ ਸਦਰ ਤੇ ਨਹੀਂ ਬੋਲਦੇ। ਉਹ ਜਦੋਂ ਬੋਲਦੇ ਨੇ ਅੱਲਾਹ ਪਾਕ ਦੀ ਵਹੀ ਸਾਨੂੰ ਸੁਣਾ ਰਹੇ ਹੁੰਦੇ ਨੇ। ਆਪ ਜੀ ਦਾ ਕਲਾਮ ਅੱਲਾਹ ਪਾਕ ਦੀ ਵਹੀ ਹੁੰਦਾ ਹੈ। ਤੇ ਆਪ ਦੀ ਇਹ ਗੱਲ ਵੇਖੋ ਕਿਸ ਕਦਰ ਅਨਮੋਲ ਹੈ। ਪੂਰੀ ਜ਼ਿੰਦਗੀ ਗੁਜ਼ਾਰਨ ਦਾ ਐਡਾ ਸੁਚੱਜਾ ਤੇ ਸੁਨੱਖੜਾ ਢੰਗ ਆਪ ਜੀ ਦੇ ਇਸ ਕਲਮੇ ਦੇ ਵਿੱਚ, ਇਸ ਹਦੀਸੇ ਪਾਕ ਦੇ ਵਿੱਚ ਛੁਪਿਆ ਹੋਇਆ ਹੈ। ਆਪ ਜੀ ਸਰਕਾਰ ਫਰਮਾਉਂਦੇ ਨੇ, ਜਿਹੜਾ ਨਰਮ ਖੂਹ ਨਹੀਂ, ਜਿਹੜਾ ਪੁਰ ਅਮਨ ਨਹੀਂ, ਉਹ ਖੈਰ ਤੋਂ ਮਹਿਰੂਮ ਹੈ। ਯਾਨੀ ਉਹਦੀ ਜ਼ਿੰਦਗੀ ਦੇ ਵਿੱਚ ਔਕੜਾਂ ਹੀ ਔਕੜਾਂ ਨੇ। ਅਮਨ ਦਾ ਸਭ ਤੋਂ ਵੱਡਾ ਦੁਸ਼ਮਣ ਤੈਸ਼ ਤੇ ਗੁੱਸਾ ਹੈ। ਬੰਦਾ ਜਦੋਂ ਗੁੱਸੇ ਦੇ ਵਿੱਚ ਆ ਜਾਂਦਾ ਹੈ, ਅਮਨ ਤਹਿਬਾਲਾ ਹੋ ਜਾਂਦਾ ਹੈ, ਨਕਸੇ ਅਮਨ ਪੈਦਾ ਹੋ ਜਾਂਦਾ ਹੈ। ਤੇ ਪਿਆਰੇ ਨਬੀ ਪਾਕ ਨੇ ਕੀ ਫਰਮਾਇਆ ਕਿ ਜਿਹੜਾ ਤੈਸ਼ 'ਚ ਆਉਂਦਾ, ਗੁੱਸੇ 'ਚ ਰਹਿੰਦਾ, ਜਿਹੜਾ ਹਰ ਵੇਲੇ ਭੜਕਿਆ ਰਹਿੰਦਾ, ਜਿਹਦੀ ਤਬੀਅਤ ਦੇ ਵਿੱਚ ਗੁੱਸਾ ਹੈ, ਆਪ ਨੇ ਫਰਮਾਇਆ ਉਹ ਖੈਰ ਤੋਂ ਮਹਿਰੂਮ ਹੈ। ਤੁਸੀਂ ਆਪਣੇ ਆਲੇ ਦੁਆਲੇ ਵੇਖ ਲਵੋ, ਆਪਣੀ ਜ਼ਿੰਦਗੀ ਵੱਲ ਝਾਤੀ ਮਾਰ ਕੇ ਵੇਖ ਲਵੋ, ਆਪਣੀ ਜ਼ਾਤੀ ਜ਼ਿੰਦਗੀ ਵਾਲੇ ਵੇਖ ਲਵੋ। ਜਦੋਂ ਅਸਾਂ ਗੁੱਸਾ ਕੀਤਾ, ਉਹਦਾ ਨਤੀਜਾ ਕੀ ਨਿਕਲਿਆ? ਕਿਸੇ ਸਿਆਪੇ 'ਚ ਪੈ ਗਏ ਹਾਂ। ਪਿਆਰਿਓ, ਕਿਸੇ ਮੁਸੀਬਤ ਨੇ ਸਾਨੂੰ ਘੇਰ ਲਿਆ। ਗੁੱਸੇ ਨੂੰ ਪਿਆਰੇ ਨਬੀ ਪਾਕ ਹਰਾਮ ਆਖਿਆ। ਆਕਾ ਨੇ ਫਰਮਾਇਆ ਜਿਹੜਾ ਨਰਮ ਖੂਹ ਹੈ, ਜਿਹੜਾ ਪੁਰ ਅਮਨ ਹੈ, ਅਮਨ ਵਿੱਚ ਰਹਿੰਦਾ ਤੇ ਲੋਕਾਂ ਨੂੰ ਅਮਾਨ ਦਿੰਦਾ, ਸਾਡੇ ਪਿਆਰੇ ਨਬੀ ਪਾਕ ਨੇ ਫਰਮਾਇਆ ਦੋਜ਼ਖ ਦੀ ਅੱਗ ਉਹਦੇ ਤੇ ਹਰਾਮ ਹੈ। ਇੱਕ ਥਾਂ ਆਪ ਜੀ ਦਾ ਜ਼ਰੀ ਕੌਲ, ਆਪ ਜੀ ਦੀ ਮੁਬਾਰਕ ਤੇ ਮੁਕੱਦਸ ਹਦੀਸੇ ਪਾਕ ਇਸ ਤਰ੍ਹਾਂ ਹੈ ਕਿ ਜਿਹਨੇ ਰੱਬ ਪਾਕ ਨੂੰ ਰਾਜ਼ੀ ਕਰਨ ਦੇ ਵਾਸਤੇ ਗੁੱਸਾ ਪੀ ਲਿਆ, ਉਹਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇਸ ਤੋਂ ਅਜ਼ੀਮ ਕਿਸੇ ਵੀ ਨੇਮਤ ਦਾ, ਕਿਸੇ ਵੀ ਸ਼ੈ ਦਾ ਘੁੱਟ ਨਹੀਂ ਪੀਤਾ। ਜਿਹਨੇ ਰੱਬ ਪਾਕ ਨੂੰ ਰਾਜ਼ੀ ਕਰਨ ਵਾਸਤੇ ਗੁੱਸੇ ਦਾ ਘੁੱਟ ਪੀ ਲਿਆ, ਗੈਰ ਮੁਤਰਕਬਾ ਉਹਨੇ ਚੀਜ਼ ਪੀ ਲਈ। ਯਾਨੀ ਸਿਆਲ ਮਾਦਿਆਂ ਦੇ ਵਿੱਚੋਂ ਕੋਈ ਚੀਜ਼ ਏਡੀ ਆਲਾ ਹੈ ਹੀ ਨਹੀਂ, ਏਡੀ ਅਰਫਾ ਹੈ ਹੀ ਨਹੀਂ। ਅੱਲਾਹ ਪਾਕ ਨੂੰ ਰਾਜ਼ੀ ਕਰਨ ਦੇ ਵਾਸਤੇ ਗੁੱਸਾ ਪੀ ਲੈਣਾ, ਕੋਈ ਮਸ਼ਰੂਬ ਇਸ ਮਸ਼ਰੂਬ ਦਾ ਮੁਕਾਬਲਾ ਨਹੀਂ ਕਰ ਸਕਦਾ। ਪਿਆਰੇ ਨਬੀ ਪਾਕ ਦੀਆਂ ਗੱਲਾਂ ਦੇ ਵਿੱਚ ਛੁਪੇ ਰਾਜ਼ ਵੇਖੋ।
प्यारे नबी पाक ने सिर्फ सानू मूँह ਜ਼ਬਾਨੀ ਤਲਕੀਨ नहीं कीती कि गुस्सा हराम है। एक बंदे आख्या मैनू कोई वसीयत करो, मेरे आका मैनू कोई नसीहत करो। 3 वारी उस सुहाबी ने प्यारे नबी पाक नू आख्या मैनू कोई नसीहत फरमाओ, ते 3वें वारी प्यारे आका ने अगों फरमाया गुस्सा ना करया कर, तैश च ना आया कर, पुर अमन रहा कर, सकून नाल रहा कर। प्यारिओ असी निकी निकी गल तो भड़क उठने साहिबो, बगाने ते बगाने, ओपरे ते ओपरे, असी ते अपने लगदियां लाणिਆਂ ਦੇ ਨਾਲ ਵੀ, अपने अहले खाना ਦੇ ਨਾਲ ਵੀ खुश खुलकी ਦੇ ਨਾਲ, नरम रूई ਦੇ ਨਾਲ नहीं बोलते। असी हर वेले भरे ही रहने हैं निक्कियां निक्कियां गल्लां तो। असी दुरुस्त रूही ते उतर आउने हैं, बद जुबानी ते उतर आउने हैं, बद तहजीब हो जाने हैं। जदों कि साडे प्यारे नबी पाक फरमाया कि मैनू भेजिया ही आला तरीन इखलाक दी तकमील दे वास्ते वे। आप सरकार दा एक एक हुक्म, आप सरकार दी एक एक गल लाजवाब, अनमोल, बेमिसाल, लायजाल ते साडे वास्ते मिशअले राह है, साडे लई फायदेमंदी है। लोकाई ने अज ताईं आप जी दे जेड़े भी कौल दे उत्ते, जेड़े भी हुक्म दे उत्ते अमल कर लिया, उन्होंने फैज़ ही मिले। की मुसलमान, की मोमिनीन ते की गैर मुस्लिम, उन्हें भी आप जी दे जेड़े अहकामात अपनाए ने, अलहमदुलिल्लाह उन्होंने फैज़ ही मिले। प्यारिओ, साडे प्यारे नबी पाक सच्ची सरकार फरमाउंदे ने कि बहादुर वो नहीं जेड़ा किसी नूं पछाड़ देवे, यानी कुश्ती करदियां होयां या लड़दियां होयां जेड़ा किसी नूं ढा लैंदा है, उन्हूं चारों शाने चित कर छड्डदा है, या उन्हूं कुट कुट के उहदा भुरकस कढ दिंदा है। अपनी ताकत ते बहादरी वहांदियां होयां अगले नूं शदीद तरीन तशद्दद दा निशाना बना दिंदा है। आका फरमांदे ने वो बहादुर नहीं, बहादुर ते वो है जेड़ा सख्त गुस्से दे आलम दे विच अल्लाह पाक सच्चे साहिब तो डरदा है और अपने नफ्स ते, अपने आप ते काबू पा लैंदा है, आपे तो बाहर नहीं हुंदा। बहादुर ते वो है जिन्हों अपने नफ्स दे उत्ते काबू है, जिस बंदे दा अपने नफ्स ते कंट्रोल है। प्यारिओ, वो बहादुर है। वो बहादुर नहीं जेड़ा किसे ते जुल्म, सितम, तशद्दद या मार पीट करदा है अपनी ताकत दे बल ते। साहिबो, प्यारे नबी पाक ने फरमाया है भई गुस्सा ईमान नूं इंज खराब कर दिंदा है जिवें एलवा शहद नूं। एलवा एक जड़ी बूटी है जिहड़ी अद्वियाती तासीर रखदी है, इंतहाई कड़वी हुंदी है, उहदा जायका सख्त कड़वाहट वाला हुंदा है। आका फरमांदे ने कि जिवें एलवा शहद च पा दईए ते उहदी मिठास गारत हो जाती है, शहद शहद ही नहीं रहिंदा, कौड़ा जहर हो जाता है, बद जायका हो जाता है। इस तरह मेरे हजूर फरमाया भई ईमान नूं गुस्सा इंज बर्बाद करदा जिवें एलवा शहद नूं। प्यारिओ, नबी पाक सच्चे साहिब फरमाया भई जदों बड़ा ज़्यादा तुहानूं गुस्सा चढ़े ते उठ के वज़ू करन लग पवो। वज़ू करो, ज़्यादा तो ज़्यादा 2, 3, 4 वारी वज़ू दा अमल दोहराओ। ਇਹਦਾ ਦੌਰਾਨੀਆ ਬਿਲਕੁਲ ਥੋੜਾ ਹੀ ਹੁੰਦਾ ਹੈ। ਹੁਣ ਤੇ ਜਦੀਦ ਸਾਇੰਸ ਵੀ ਮੰਨ ਗਈ ਹੈ ਕਿ 8-10 ਮਿੰਟ ਤੋਂ ਬਾਅਦ ਉਹ ਗੁੱਸੇ ਦੀ ਤੇਜ਼ੀ ਤਰਾਰੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਉਹ ਝੱਗ ਵਾਂਗੂ ਬਹਿ ਜਾਂਦਾ ਹੈ। ਲੇਕਿਨ ਉਹ 8-10 ਮਿੰਟ ਜਿਹੜੇ ਨੇ
ਉਹੀ ਆਪਣੇ ਨਫਸ ਤੇ ਆਪਣੇ ਆਪ ਤੇ ਕਾਬੂ ਪਾਣਾ ਤੇ ਦਾਨਸ਼ਮੰਦੀ ਦੇ ਨਾਲ ਪੁਰਅਮਨ ਤਰੀਕੇ ਦੇ ਨਾਲ ਉਹ 10-12 ਮਿੰਟ ਲੰਘਾ ਦੇਣੇ, ਇਹਦੇ ਵਿੱਚ ਹੀ ਖੈਰ ਹੈ ਔਰ ਇਹਦੇ ਵਿੱਚ ਹੀ ਆਫੀਅਤ ਹੈ। ਜਿਹੜੀ ਸਾਇੰਸ ਅੱਜ ਪਈ ਦੱਸਦੀ ਹੈ ਤੇ ਸਾਡੇ ਪਿਆਰੇ ਨਬੀ ਪਾਕ ਤੇ 1450-1500 ਸਾਲ ਪਹਿਲੇ ਫਰਮਾ ਗਏ ਕਿ ਪੁਰਅਮਨ ਰਹਿਣ ਵਾਲਾ ਨਰਮ ਖੂਹ ਅਮਾਨ 'ਚ ਰਹਿੰਦਾ ਹੈ। ਜਿਹੜਾ ਨਰਮ ਖੂਹ ਨਹੀਂ ਉਹਨੂੰ ਖੈਰ ਵੀ ਨਹੀਂ ਮਿਲਦੀ, ਉਹ ਖੈਰ ਤੋਂ ਬਾਹਰ ਹੈ, ਖੈਰ ਵੰਝਾ ਬਹਿੰਦਾ। ਪਿਆਰਿਓ, ਜਦੋਂ ਮੱਕਾ ਦੇ ਵਿੱਚ ਹਿਜਰਤ ਹਾਲੀ ਨਹੀਂ ਸੀ ਮਦੀਨਾ ਸ਼ਰੀਫ ਵੱਲ ਕੀਤੀ, ਮੁਸਲਮਾਨ ਸਾਰੇ ਪਿਆਰੇ ਨਬੀ ਪਾਕ ਦੇ ਉੱਤੇ ਜਿਹੜੇ ਜਿਹੜੇ ਈਮਾਨ ਲਾਏ ਹੋਏ ਸਨ ਮੱਕਾ ਸ਼ਰੀਫ ਵਿੱਚ ਹੀ ਹਾਲੀ ਰਹਿੰਦੇ ਸਨ ਤੇ ਬੜੀਆਂ ਜ਼ਿਆਦਾ ਅਜ਼ੀਅਤਾਂ ਦਾ ਸ਼ਿਕਾਰ ਉਹਨਾਂ ਨੂੰ ਹੋਣਾ ਪੈਂਦਾ ਸੀ ਕਾਫਰਾਂ ਵੱਲੋਂ। ਬੜੇ ਮੁਜ਼ਾਲਮ ਸਹਿਣੇ ਪੈਂਦੇ ਸਨ, ਬੜੀਆਂ ਔਕੜਾਂ ਝੱਲਣੀਆਂ ਪੈਂਦੀਆਂ ਸਨ। ਹਜ਼ਰਤ ਖੁਬਾਬ ਬਿਨ ਅਰਸ ਇੱਕ ਦਿਨ ਪਿਆਰੇ ਨਬੀ ਪਾਕ ਸੱਚੇ ਸਾਹਿਬ ਦੇ ਕੋਲ ਗਏ। ਹਜ਼ੂਰ ਪਾਕ ਖਾਨਾ ਕਾਬਾ ਦੀ ਦੀਵਾਰ ਦੇ ਸਾਏ ਦੇ ਵਿੱਚ ਆਪਣੇ ਸਿਰ ਮੁਬਾਰਕ ਦੇ ਥੱਲੇ ਚਾਦਰ ਲੈ ਕੇ ਤੇ ਸੁੱਤੇ ਸਨ। ਹਜ਼ਰਤ ਖੁਬਾਬ ਬਿਨ ਅਰਸ ਨੇ ਜਾ ਕੇ ਹੱਥ ਬੱਧੇ ਅਰਜ਼ ਕੀਤੀ, ਮੇਰੇ ਹਜ਼ੂਰ, ਇਹ ਮੁਸ਼ਰਿਕੀਨ, ਇਹ ਕਾਫਰ ਜਿਹੜੇ ਨੇ ਇੰਤਹਾ ਦਾ ਜ਼ੁਲਮ ਤੇ ਸਿਤਮ ਢਾ ਰਹੇ ਨੇ ਤੁਹਾਡੇ ਮੰਨਣ ਵਾਲਿਆਂ ਤੇ, ਤੁਹਾਡੇ ਮੋਮਨੀਨ ਤੇ, ਤੁਹਾਡੇ ਪੈਰੂਆਂ ਦੇ ਉੱਤੇ, ਤੁਹਾਡੇ ਮੁਕੱਲਦੀਨ ਦੇ ਉੱਤੇ। ਇਹਨਾਂ ਲਈ ਕੋਈ ਬਦ ਦੁਆ ਫਰਮਾਓ। ਪਿਆਰੇ ਨਬੀ ਪਾਕ ਉੱਠ ਕੇ ਬਹਿ ਗਏ। ਆਪ ਜੀ ਸਰਕਾਰ ਦਾ ਚਿਹਰਾ ਮੁਬਾਰਕ ਸੁਰਖ ਹੋ ਗਿਆ। ਆਪ ਜੀ ਨੇ ਫਰਮਾਇਆ ਕਿ ਤੁਹਾਡੇ ਤੋਂ ਪਹਿਲੇ ਪੈਗੰਬਰਾਂ ਦੀਆਂ ਜਿਹੜੀਆਂ ਉਮਤਾਂ ਸਨ ਉਹਨਾਂ ਦੇ ਤੇ ਵਜੂਦਾਂ ਦੇ ਉੱਤੇ ਲੋਹੇ ਦੀਆਂ ਕੰਘੀਆਂ ਫੇਰੀਆਂ ਗਈਆਂ। ਉਹਨਾਂ ਦੇ ਗੋਸ਼ਤ ਪੋਸਤ ਜਿਹੜੇ ਨੇ ਉਹ ਹੱਡੀਆਂ ਤੋਂ ਅੱਡ ਹੋ ਗਏ, ਵੱਖਰੇ ਹੋ ਗਏ, ਅਲੱਗਾ ਹੋ ਗਏ। ਉਹਨਾਂ ਦੇ ਸਿਰਾਂ ਦੇ ਉੱਤੇ ਆਰੇ ਚਲਾਏ ਗਏ ਤੇ ਉਹਨਾਂ ਵੀ ਤੇ ਆਪਣੇ ਪੈਗੰਬਰਾਂ ਦੇ ਉੱਤੇ ਈਮਾਨ ਲਿਆਂਦਾ। ਤੁਸੀਂ ਅਜ਼ੀਅਤਾਂ ਬਰਦਾਸ਼ਤ ਕਰੋ, ਅੱਲਾਹ ਪਾਕ ਸੱਚੇ ਸਾਹਿਬ ਦੇ ਕੋਲੋਂ ਮਦਦ ਮੰਗੋ ਸਬਰ ਨਾਲ ਤੇ ਨਮਾਜ਼ ਪੜ੍ਹ ਕੇ। ਕਾਹਲਿਆਂ ਨਹੀਂ ਪੈਣਾ। ਹਜ਼ੂਰ ਪਾਕ ਨੇ ਆਪਣੇ ਹੀ ਮੰਨਣ ਵਾਲਿਆਂ ਨੂੰ, ਆਪਣੇ ਹੀ ਪੈਰੋਕਾਰਾਂ ਨੂੰ ਹਮੇਸ਼ਾ ਅਮਨ ਦਾ ਦਰਸ ਦਿੱਤਾ, ਅਮਨ ਦੀ ਤਲਕੀਨ ਕੀਤੀ, ਅਮਨ ਦੀ ਤਾਕੀਦ ਕੀਤੀ। ਪਿਆਰੇ ਨਬੀ ਪਾਕ ਫਿਰ ਇਹ ਵੀ ਆਖਿਆ ਹਜ਼ਰਤ ਖੁਬਾਬ ਬਿਨ ਅਰਸ ਨੂੰ ਕਿ ਇਨਸ਼ਾ ਅੱਲਾ ਇੱਕ ਵਕਤ ਆਏਗਾ ਕਿ ਹਜ਼ਰ ਮੌਤ ਤੱਕ ਇੱਕ ਇਲਾਕਾ ਸੀ ਦੂਰ ਦਰਾਡੇ ਦਾ, ਉੱਥੋਂ ਤੱਕ ਅੱਲਾਹ ਪਾਕ ਦੇ ਬੰਦੇ ਜਾਣ ਕਰਨਗੇ। ਮੁਸਲਮਾਨ ਜਿਹੜੇ ਹੋਣਗੇ, ਮੋਮਿਨੀਨ ਜਿਹੜੇ ਹੋਣਗੇ, ਅੱਲਾਹ ਪਾਕ ਨੂੰ ਮੰਨਣ ਵਾਲੇ, ਇੱਕ ਖੁਦਾਏ ਪਾਕ ਨੂੰ ਦੇ ਉੱਤੇ ਈਮਾਨ ਲਿਆਉਣ ਵਾਲੇ, ਹਜ਼ਰ ਮੌਤ ਤਾਈਂ ਵੀ ਜਾਣ ਕਰਨਗੇ ਤੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੋਏਗਾ ਸਿਵਾਏ ਅੱਲਾਹ ਪਾਕ ਦੇ। ਉਹ ਵੀ ਵੇਲਾ ਇਨਸ਼ਾ ਅੱਲਾ ਆਉਣ ਵਾਲਾ ਹੈ ਔਰ ਜਲਦ ਆਏਗਾ। ਲੇਕਿਨ ਇਮਤਿਹਾਨ ਦੇਣ ਤੋਂ ਬਾਅਦ, ਸਬਰ ਕਰਨ ਤੋਂ ਬਾਅਦ, ਪੁਰਅਮਨ ਰਹਿਣ ਤੋਂ ਬਾਅਦ, ਤਹਮੁਲ ਤੇ ਬਰਦਾਸ਼ਤ ਤੋਂ ਬਾਅਦ। ਪਿਆਰਿਓ, ਹਜ਼ਰਤ ਅਨਸ ਬਿਨ ਮਾਲਕ ਰਜ਼ੀ ਅੱਲਾਹ ਤਾਲਾ ਅਨਹੂ ਫਰਮਾਉਂਦੇ ਨੇ ਭਈ ਇੱਕ ਦਿਨ ਉਹ ਪਿਆਰੇ ਨਬੀ ਪਾਕ ਦੇ ਨਾਲ ਕਿਤੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਬੱਦੂ ਮਿਲਿਆ। ਪਿਆਰੇ ਨਬੀ ਪਾਕ ਨੇ ਮੋਟੇ ਕਿਨਾਰਿਆਂ ਵਾਲੀ ਇੱਕ ਨਜਰਾਨੀ ਚਾਦਰ ਆਪਣੇ ਉੱਤੇ ਲਈ ਹੋਈ ਸੀ, ਚਾਦਰ ਓੜੀ ਹੋਈ ਸੀ ਆਪ ਮੇਰੀ ਸਰਕਾਰ ਨੇ। ਉਹ ਬੱਦੂ ਬੜੀ ਬਦਤਹਿਜ਼ੀਬੀ ਦੇ ਨਾਲ ਅੱਗੇ ਵਧਿਆ ਤੇ ਉਹਨੇ ਸਰਕਾਰ ਦੀ ਚਾਦਰ ਮੁਬਾਰਕ ਫੜ ਕੇ ਤੇ ਹਜ਼ੂਰ ਪਾਕ ਨੂੰ ਆਪਣੇ ਵੱਲ ਖਿੱਚਿਆ। ਏਡੀ ਜ਼ੋਰ ਦੀ ਖਿੱਚਿਆ ਕਿ ਆਪ ਸਰਕਾਰ ਦਾ ਸਰੇ ਅਨਵਰ ਜਿਹੜਾ, ਆਪ ਸਰਕਾਰ ਦਾ ਮੁਕੱਦਸ ਸਿਰ ਉਹਦੀ ਛਾਤੀ ਦੇ ਕੋਲ ਟੁਰ ਗਿਆ। ਇੰਝ ਖਿੱਚਿਆ ਤੇ
ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਨੂੰ ਖਿੱਚ ਕੇ ਤੇ ਅੱਗੋਂ ਆਖਣ ਲੱਗਾ ਕਿ ਐ ਮੁਹੰਮਦ, ਉਹ ਜਿਹੜਾ ਮਾਲ ਤੇਰੇ ਕੋਲ ਮੌਜੂਦ ਹੈ ਉਹਦੇ ਵਿੱਚੋਂ ਮੈਨੂੰ ਵੀ ਹਿੱਸਾ ਦੇ। ਯਾਨੀ ਰਵਾਇਤ ਕਰਨ ਵਾਲੇ ਸੁਹਾਬੀ ਹਜ਼ਰਤ ਅਨਸ ਬਿਨ ਮਲਕ ਤੇ ਇੱਥੇ ਕੁਛ ਸਖਤ ਅਲਫਾਜ਼ ਵੀ ਲਿਖਦੇ ਨੇ ਜਿਹੜੇ ਕਿ ਦੁਹਰਾਉਣ ਦੀ ਮੈਂ ਜੁਰਤ ਨਹੀਂ ਕਰ ਸਕਦਾ। ਬਹਰਹਾਲ ਉਸ ਇਹ ਹੀ ਆਖਿਆ ਮੇਰੀ ਸੱਚੀ ਸਰਕਾਰ ਨੂੰ ਕਿ ਜਿਹੜਾ ਮਾਲ ਤੁਹਾਡੇ ਕੋਲ ਆਇਆ ਹੈ ਅੱਲਾਹ ਪਾਕ ਦਾ ਉਹ ਮਾਲ ਹੈ, ਅਤੇ ਉਹਦੇ ਵਿੱਚੋਂ ਮੈਨੂੰ ਵੀ ਕੁਝ ਦਿਓ। ਲੇਕਿਨ ਆਖਿਆ ਉਹਨੇ ਗੈਰ ਸ਼ਾਇਸਤਾ ਅੰਦਾਜ਼ ਵਿੱਚ, ਬਦ ਤਹਿਜ਼ੀਬੀ ਦੇ ਨਾਲ। ਤੇ ਪਿਆਰੇ ਨਬੀ ਪਾਕ ਦੀ ਮੁਬਾਰਕ ਗਰਦਨ ਦੇ ਉੱਤੇ ਖਿੱਚ ਮਾਰਨ ਨਾਲ, ਚਾਦਰ ਖਿੱਚਣ ਨਾਲ ਨਿਸ਼ਾਨ ਵੀ ਪੈ ਗਏ। ਹਜ਼ਰਤ ਅਨਸ ਬਿਨ ਮਾਲਕ ਰਜ਼ੀ ਅੱਲਾਹ ਤਾਲਾ ਅਨਹੋ ਹੀ ਰਵਾਇਤ ਕਰਦੇ ਨੇ ਕਿ ਆਕਾ ਦੀ ਮੁਬਾਰਕ ਗਰਦਨ ਤੇ ਨਿਸ਼ਾਨ ਪੈ ਗਏ। ਪਰ ਪਿਆਰੇ ਆਕਾ ਅੱਗੋਂ ਗੁੱਸੇ ਵਿੱਚ ਨਹੀਂ ਆਏ, ਤੈਸ਼ ਵਿੱਚ ਨਹੀਂ ਆਏ। ਹਜ਼ੂਰ ਪਾਕ ਨੇ ਮੁਸਕਰਾ ਕੇ, ਹਲਕੀ ਜਿਹੀ ਸਮਾਈਲ ਦੇ ਕੇ ਉਹਨੂੰ ਆਖਿਆ ਠੀਕ ਹੈ ਜੀ। ਔਰ ਮੇਰੇ ਆਕਾ ਨੇ ਉਹਨੂੰ ਇੱਕ ਊਂਠ ਲਦਵਾ ਦਿੱਤਾ, ਕੋਈ ਜੌ, ਕੋਈ ਖਜੂਰਾਂ, ਕੋਈ ਮੁਖਤਲਿਫ ਅਸ਼ਿਆ ਦੇ ਨਾਲ ਉਹਦਾ ਊਂਠ ਲਦਵਾ ਦਿੱਤਾ, ਭਰਵਾ ਦਿੱਤਾ ਕਿ ਲਓ ਜੀ ਇੱਕ ਊਂਠ ਦਾ ਸਾਮਾਨ, ਇੱਕ ਛੁੱਤਰ ਦਾ ਭਾਰ ਜਿਹੜਾ ਉਹ ਤੁਸੀਂ ਲੈ ਜਾਓ। ਪਿਆਰੇ ਵੇਖਣ ਵਾਲਿਓ, ਮੈਂ ਤੁਹਾਡੀ ਸੇਵਾ ਦੇ ਵਿੱਚ ਇਹ ਅਰਜ਼ ਕਰ ਰਿਹਾ ਸਾਂ ਕਿ ਸਾਡੇ ਪਿਆਰੇ ਨਬੀ ਪਾਕ, ਸਾਡੀ ਸੱਚੀ ਸਰਕਾਰ ਨੇ ਸਿਰਫ ਸਾਨੂੰ ਪੁਰਅਮਨ ਤੇ ਸ਼ਾਂਤੀ ਦੇ ਨਾਲ ਰਹਿਣ ਦਾ ਜ਼ੁਬਾਨੀ ਹੁਕਮ ਨਹੀਂ ਦਿੱਤਾ। ਮੇਰੇ ਆਕਾ ਨੇ ਸਾਨੂੰ ਅਮਨ ਚੈਨ ਨਾਲ ਰਹਿਣ ਦੀ ਸਿਰਫ ਮੂੰਹ ਜ਼ੁਬਾਨੀ ਤਾਕੀਦ ਤੇ ਤਲਕੀਨ ਨਹੀਂ ਕੀਤੀ, ਬਲਕਿ ਅਮਲੀ ਤੌਰ ਤੇ ਕਰਕੇ ਵਹਾਇਆ। ਆਪੂ ਖੁਦ ਵੀ ਇੰਤਹਾਈ ਨਾਕਾਬਲੇ ਬਰਦਾਸ਼ਤ ਹਾਲਾਤ ਦੇ ਵਿੱਚ ਵੀ ਮੇਰੀ ਸਰਕਾਰ ਪੁਰਅਮਨ ਰਹੇ। ਮੇਰੀ ਸਰਕਾਰ ਨੇ ਆਪਣੇ ਆਪ ਤੇ ਕਾਬੂ ਰੱਖਿਆ ਔਰ ਮਿਸਾਲ ਕਾਇਮ ਕਰ ਦਿੱਤੀ। ਪਿਆਰੇ ਵੇਖਣ ਵਾਲਿਓ, ਮਦੀਨੇ ਪਾਕ ਦੇ ਵਿੱਚ ਜਿਹੜੇ ਯਹੂਦੀ ਰਿਹਾਇਸ਼ ਪਜ਼ੀਰ ਸਨ, ਜਿਹੜੇ ਮਦੀਨਾ ਦੀ ਪਾਕ ਬਸਤੀ ਦੇ ਵਿੱਚ ਯਹੂਦੀ ਰਹਿੰਦੇ ਸਨ, ਉਹਨਾਂ ਦੇ ਵਿੱਚ ਹਜ਼ਰਤ ਜ਼ੈਦ ਬਿਨ ਸਾਨਾ ਵੀ ਮੁਕੀਮ ਸਨ। ਯਹੂਦੀਆਂ ਦੇ ਬਹੁਤ ਵੱਡੇ ਆਲਮ ਸਨ। ਆਪਣੇ ਇਸਲਾਮ ਲਿਆਉਣ ਦਾ ਵਾਕਿਆ ਉਹ ਬਿਆਨ ਕਰਦੇ ਨੇ ਭਈ ਉਹਨਾਂ ਨੇ ਤੌਰਾਤ ਦੇ ਵਿੱਚ ਨਬੀ ਆਖਿਰ ਜ਼ਮਾਨ ਦੀਆਂ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਪੜ੍ਹੀਆਂ ਹੋਈਆਂ ਸਨ, ਉਹ ਸਾਰੀਆਂ ਉਹਨਾਂ ਨਬੀ ਪਾਕ ਸੱਚੇ ਸਾਹਿਬ ਦੇ ਰੁਖੇ ਅਨਵਰ ਦੇ ਉੱਤੇ ਧਿਆਨ ਪਾਉਂਦਿਆਂ ਹੀ ਵੇਖ ਲਈਆਂ। ਯਾਨੀ ਨਬੀ ਪਾਕ ਨਾਲ ਜਦੋਂ ਆਪ ਦੀ ਮੁਲਾਕਾਤ ਹੋਈ ਤੇ ਹਜ਼ਰਤ ਜ਼ੈਦ ਬਿਨ ਸਾਨਾ ਨੇ ਉਹ ਸਾਰੀਆਂ ਨਿਸ਼ਾਨੀਆਂ ਪਛਾਣ ਲਈਆਂ ਜਿਹੜੀਆਂ ਕਿ ਤੌਰਾਤ ਦੇ ਵਿੱਚ ਲਿਖੀਆਂ ਹੋਈਆਂ ਸਨ ਕਿ ਨਬੀ ਆਖਿਰ ਜ਼ਮਾਨ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੋਣਗੇ। ਉਹ ਆਂਦੇ ਨੇ ਸਿਰਫ ਦੋ ਆਦਾਤ ਜਿਹੜੀਆਂ ਨੇ ਨਾ ਮੇਰੇ ਆਕਾ ਦੀਆਂ, ਉਹ ਹਾਲੀ ਮੇਰੇ ਤੇ ਆਸ਼ਕਾਰ ਨਹੀਂ ਸਨ ਹੋਈਆਂ। ਇੱਕ ਇਹ ਕਿ ਆਪ ਦਾ ਹਿਲਮ, ਆਪ ਦੀ ਨਰਮ ਰਵੀ ਆਪ ਦੇ ਗੁੱਸੇ ਦੇ ਉੱਤੇ ਗਾਲਬ ਹੋਵੇਗੀ। ਔਰ ਦੂਸਰੀ ਇਹ ਆਪ ਸਰਕਾਰ ਦੇ ਵਿੱਚ ਮੁਬਾਰਕ ਸਿਫਤ ਹੋਵੇਗੀ ਕਿ ਜੂੰ ਕੋਈ ਆਪ ਦੇ ਨਾਲ ਬਦ ਤਹਿਜ਼ੀਬੀ ਕਰੇਗਾ, ਆਪ ਦੀ ਰਹਿਮਤ ਤੇ ਸ਼ਫਕਤ ਤਿਉਂ ਸਗੋਂ ਵਧੇਗੀ, ਜੋਸ਼ ਵਿੱਚ ਆਏਗੀ। ਆਪ ਫਰਮਾਉਂਦੇ ਨੇ ਹਜ਼ਰਤ ਜ਼ੈਦ ਬਿਨ ਸਾਨਾ ਕਿ ਇਹ ਦੋ ਗੱਲਾਂ ਦਾ ਤਜਰਬਾ ਹਾਲੀ ਮੈਨੂੰ ਨਹੀਂ ਸੀ ਹੋਇਆ। ਇਹ ਆਪ ਦੀਆਂ ਦੋ ਪਿਆਰੀਆਂ ਸਿਫਤਾਂ ਹਾਲੀ ਮੇਰੇ ਤੇ ਨਹੀਂ ਸਨ ਖੁੱਲੀਆਂ। ਬਾਕੀ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਮੈਂ ਵੇਖ ਲਈਆਂ ਸਨ ਆਪ ਸਰਕਾਰ ਵਿੱਚ। ਆਖਦੇ ਨੇ ਇੱਕ ਦਿਨ ਮੈਂ ਕੀ ਵੇਖਿਆ ਕਿ ਪਿਆਰੇ ਨਬੀ ਪਾਕ ਆਪਣੇ ਦੌਲਤ ਖਾਨਾ ਤੋਂ, ਆਪਣੇ ਘਰ ਤੋਂ ਬਾਹਰ ਤਸ਼ਰੀਫ ਲਿਆਏ ਤੇ ਚੱਲ ਕੇ ਥੋੜ੍ਹੀ ਕੁ ਦੂਰ ਉਰਾਂ ਆਏ ਤੇ ਹਜ਼ਰਤ ਅਲੀ ਪਾਕ ਇਮਾਮ ਵੀ ਆਪ ਜੀ ਦੇ ਨਾਲ ਨਾਲ ਹੀ ਸਨ।
हज़रत जैद बिन साना फरमाते हैं कि जिसले घर तो थोड़ा जिहा उरां तशरीफ लियाए तो एक आराबी आया, वो नबी पाक सच्चे साहिब नूं मिलिया। उस आख्या कि प्यारिओ, तुहाडे इल्मे रसा दे विच कि फलां कबीले दे सारे लोग जिहड़े ने वो मुसलमान हो चुके ने, अल्लाह पाक सच्चे ते तुहाडे ते ईमान लै आए ने। मैं उन्हां नूं जदों दावत इस्लाम दित्ती सी ते मैं उन्हां नूं आख्या सी कि इस्लाम दे विच आ जाओ, बड़ी फराखी ते फरावानी अल्लाह पाक सानूं दे देणगे, रिज़क दा कोई घाटा ही नहीं रवेगा, साडे सारे मसले हल हो जाणगे। पर प्यारे नबी पाक जी, साडे इलाके दे विच बहुत ज़्यादा कहत पै गया होया है, खुश्क साली है, लोग भुखे पै मरदे ने। मैं डरना वां किधरे वो बरगश्ता ना हो जान, किधरे इस्लाम नूं छड्ड ना देन, दायरा इस्लाम दे विचों खारज ना हो जान, किधरे तरक ना कर देन तुहाडा प्यारा दीन। ते मैं हाज़र होया तुहाडी खिदमत आलिया दे विच कि उन्हां दी कुछ माली मुआवनत कर दिओ, कुछ गल्ला छल्ला उन्हां नूं दिओ जां कुछ मेहरबानी फरमाओ। हज़रत जैद बिन साना आखदे ने कि उस एराबी दी गल सुन के ते प्यारे नबी पाक ने हज़रत अली करमुल्लाह वजहू दे वल वेख्या ते हज़रत अली आप दियां पाक नज़रां पछाण के जवाब दिता कि आका, जिहड़ा माल आया सी वो सारा अल्लाह पाक दी राह दे विच खर्च हो चुकिया है। हुण किसी किस्म दा कोई साडे कोल पिछे पस अंदाज माल नहीं, कोई जखीरा नहीं, ना गल्ला, ना कोई नकदी, ना कोई दीगर जिन्स। हज़रत जैद बिन साना फरमांदे ने, मैं हुण ये मुकालमा सुन रहा सा आराबी दा, प्यारे नबी पाक दा ते हज़रत अली पाक इमाम, इन्हां दियां गल्लां मैं सुन रहा सा। आखदे ने मैं अगां वध के आख्या कि हजूर, अगर तुसी फलां तरीख तक मैनू खजूरां दी इन्नी मिकदार, वो एक मिकदार दसदे ने हज़रत जैद बिन साना कि मैं एक मिकदार एक मुकर्ररा मुद्दत तक मुकर्रर कर लई कि मैनू मुकर्ररा फलानी मुद्दत तक, फलाने दिन तक तुसी खजूरां दी इन्नी मिकदार देनी है, ये मेरे नाल सौदा कर लो ते मैं मेरे आका तुहानू 80 मिसकाल सोना दे देना, तुसी इस बंदे नूं देना ते दे दिओ। प्यारे नबी पाक ने यह सौदा कर लिया। आपने आख्या ठीक है। वो हज़रत जैद बिन साना आखदे ने कि मैं अपनी थैली खोली हुमयानी ते उहदे विचों मैं कढ के 80 मिसकाल सोना जिहड़ा सी वो प्यारे नबी पाक नूं दिता, पेश किया। आपने वो सारा सोना उस आराबी नूं दे दिता ते उहनूं फरमाया, जा जाके अपने कबीले वालियां नूं दे, उन्हां दी मुश्किल अल्लाह पाक आसान करे ते उन्हां दे वास्ते कोई रिज़क रोज़ी दा जाके एहतमाम कर। वो एराबी चला गया। हुण फरमांदे ने खुद हज़रत जैद बिन साना के कुछ दिन 2-4 दिहाड़े हाली रहिंदे सन ते मैं एक दिन प्यारे नबी पाक नूं खिलार लिया और आप सरकार दे नाल हज़रत उमर भी सन ते हज़रत जैद बिन साना ने भी आप सरकार दी चादर मुबारक फड़ लई ते आप नूं सख्त जुमलियां दे विच ये आखन लगे कि मेरे तुसी पैसे देने ने, मैनूं खजूरां देनियां ने ते क्यों नहीं हाली तक दित्तियां। वो प्यारे नबी पाक ने अगों परतावा दिता। आपने आख्या कि यार हाली दे विच 3-4 दिन रहिंदे ने तेरे वादे दे विच, मुकर्ररा मुद्दत जिहड़ा टाइम असां मुकर्रर कीता है उहदे च ते हाली 4 दिहाड़े रहिंदे ने। बहरहाल तुसां पहले ही मंग लए ने ते मैं पहले ही दे देना, कोई गुस्सा नहीं कीता। नहीं तो मेरी सरकार अगों फरमांदे कि यार हाली वादा ही नहीं आया, तू पहले ही तकाजा शुरू कर दिता। लेकिन नहीं, आका ने कहा दे देने। ये सारा मामला हज़रत उमर फारूक भी पै अखीं वेखदे सन। उन्होंने तेज़ निगाहां दे नाल ते ज़रा
ਉੱਚੇ ਤੁੰਦ ਲਹਿਜੇ ਦੇ ਨਾਲ ਹਜ਼ਰਤ ਜ਼ੈਦ ਬਿਨ ਸਾਨਾ ਨੂੰ ਆਖਿਆ, ਜਿਹੜੇ ਕਿ ਉਦੋਂ ਯਹੂਦੀ ਆਲਮ ਸਨ, ਉਹਨਾਂ ਹਾਲੀ ਇਸਲਾਮ ਕਬੂਲ ਨਹੀਂ ਸੀ ਕੀਤਾ। ਹਜ਼ਰਤ ਉਮਰ ਪਾਕ ਨੇ ਉਹਨਾਂ ਨੂੰ ਆਖਿਆ ਕਿ ਉਹ ਦੁਸ਼ਮਨ ਖੁਦਾ, ਇਹ ਤੂੰ ਕੀ ਕਰ ਰਿਹਾ ਜੋ ਮੈਂ ਆਪਣੀ ਅੱਖੀਂ ਵੇਖ ਰਿਹਾ, ਔਰ ਇਹ ਤੂੰ ਕੀ ਕਹਿ ਰਿਹਾ ਜੋ ਮੈਂ ਆਪਣੀ ਕੰਨੀ ਸੁਣ ਰਿਹਾ, ਔਰ ਪਿਆਰੇ ਨਬੀ ਪਾਕ ਦੇ ਹਜ਼ੂਰ ਤੂੰ ਬਦ ਤਹਿਜ਼ੀਬੀ ਦਾ ਮੁਰਤਕਿਬ ਹੋ ਰਿਹਾ। ਪਿਆਰੇ ਨਬੀ ਪਾਕ ਸੱਚੇ ਸਾਹਿਬ ਨੇ ਹਜ਼ਰਤ ਉਮਰ ਪਾਕ ਨੂੰ ਡੱਕਿਆ, ਬਜਾਏ ਇਹਦੇ ਕਿ ਹਜ਼ਰਤ ਉਮਰ ਪਾਕ ਨਬੀ ਪਾਕ ਤੋਂ ਹੀ ਚਿੜ ਕੇ ਗੁੱਸਾ ਖਾ ਕੇ ਤੇ ਉਹਨਾਂ ਨਾਲ ਉੱਚੀ ਪੈ ਬੋਲਦੇ ਹਨ ਨਾ ਕਿ ਤੂੰ ਮੇਰੀ ਸਰਕਾਰ ਨਾਲ ਕਿਉਂ ਇਸ ਤਰ੍ਹਾਂ ਬਦ ਕਲਾਮੀ ਕਰ ਰਿਹਾ ਜਾਂ ਤਹਿਜ਼ੀਬ ਤੋਂ ਉੱਚਾ ਹੋ ਕੇ ਗੱਲ ਕਰ ਰਿਹਾ। ਲੇਕਿਨ ਪਿਆਰੇ ਨਬੀ ਪਾਕ ਨੇ ਹਟਕਿਆ। ਆਪ ਵੀ ਬੜੇ ਹੀ ਵੱਡੇ ਹੌਸਲੇ ਵਾਲੇ ਸਨ, ਤਹਮੁਲ ਤੇ ਬਰਦਾਸ਼ਤ ਵਾਲੇ ਸਨ, ਤੇ ਹਜ਼ਰਤ ਉਮਰ ਪਾਕ ਨੂੰ ਵੀ ਇਹੋ ਹੀ ਮੱਤ ਦਿੱਤੀ। ਆਖਿਆ ਇਹਨਾਂ ਨੂੰ ਨਾਲ ਲੈ ਜਾਓ ਤੇ ਜਾ ਕੇ ਇਹਨਾਂ ਨੂੰ ਖਜੂਰਾਂ ਜਿਹੜਾ ਅਸਾਂ ਵਾਅਦਾ ਕੀਤਾ ਹੈ ਉਹ ਦਿਓ, ਔਰ 20 ਸਾਹ ਖਜੂਰਾਂ ਇਹਨਾਂ ਨੂੰ ਜ਼ਿਆਦਾ ਦਿਓ। ਇਸ ਗੱਲ ਦੀਆਂ ਜਿਹੜੀ ਹਜ਼ਰਤ ਉਮਰ ਪਾਕ ਤੁਸਾਂ ਇਹਨਾਂ ਦੇ ਨਾਲ ਤੁੰਦ ਰਵੀ ਕੀਤੀ ਹੈ, ਜਿਹੜੀ ਤੁਸੀਂ ਦਰੁਸ਼ਤੀ ਕੀਤੀ ਹੈ ਨਾ, ਯਾਨੀ ਜਿਹੜਾ ਤੁਸੀਂ ਗੁੱਸੇ ਨਾਲ ਬੋਲੇ ਹੋ ਤੇ ਅੱਖਾਂ ਕੱਢੀਆਂ ਨੇ, ਉਸ ਗੱਲ ਦਾ ਇਹ ਜੁਰਮਾਨਾ ਵੀ ਭਰੋ ਕਿ 20 ਸਾਹ ਇੱਕ ਪੈਮਾਨਾ ਹੈ ਵਜ਼ਨ ਦਾ, ਅਰਬੀ ਦਾ, ਕਿ ਇੰਨੀਆਂ ਖਜੂਰਾਂ ਵੱਧ ਜਾ ਕੇ ਦਿਓ ਹੁਣ ਇਹਨੂੰ ਹਜ਼ਰਤ ਜ਼ੈਦ ਨੂੰ। ਹਜ਼ਰਤ ਉਮਰ ਪਾਕ ਸਰੇ ਤਸਲੀਮ ਖਮ ਕੀਤਾ, ਟੁਰ ਪਏ। ਨਾਲ ਹਜ਼ਰਤ ਜ਼ੈਦ ਬਿਨ ਸਾਨਾ ਨੂੰ ਲੈ ਗਏ ਕਿ ਆਓ ਜਨਾਬ, ਹੁਕਮ ਹੋ ਗਿਆ ਮੇਰੀ ਸਰਕਾਰ ਦਾ। ਜਾ ਕੇ ਜਦੋਂ ਉਹਨਾਂ ਨੂੰ ਖਜੂਰਾਂ ਪੇਸ਼ ਕੀਤੀਆਂ ਤੇ ਹਜ਼ਰਤ ਜ਼ੈਦ ਬਿਨ ਸਾਨਾ ਨੇ ਹਜ਼ਰਤ ਉਮਰ ਪਾਕ ਨੂੰ ਪੁੱਛਿਆ, ਉਮਰ ਫਾਰੂਕ ਤੁਸੀਂ ਮੈਨੂੰ ਜਾਣਦੇ ਹੋ? ਹਜ਼ਰਤ ਉਮਰ ਪਾਕ ਨੇ ਕਿਹਾ ਮੈਂ ਨਹੀਂ ਜਾਣ। ਹਜ਼ਰਤ ਜ਼ੈਦ ਬਿਨ ਸਾਨਾ ਨੇ ਆਖਿਆ ਕਿ ਮੈਂ ਜ਼ੈਦ ਬਿਨ ਸਾਨਾ ਵਾਂ। ਹਜ਼ਰਤ ਉਮਰ ਪਾਕ ਨਾਂ ਸੁਣਿਆ ਅਸੀਂ ਬੜੇ ਹੈਰਾਨ ਹੋਏ। ਆਪ ਨੇ ਕਿਹਾ ਤੁਸੀਂ ਤੇ ਏਡੇ ਵੱਡੇ ਆਲਮ ਹੋ ਯਹੂਦੀਆਂ ਦੇ। ਉਹਨਾਂ ਆਖਿਆ ਆਹੋ ਹੀ ਗੱਲ ਤੁਹਾਡੀ ਸਹੀ ਹੈ, ਮੈਂ ਉਹੋ ਹੀ ਆਲਮ ਹੀ ਹਾਂ, ਲੇਕਿਨ ਇਹ ਮੈਂ ਕੋਈ ਮੇਰੀ ਸਰਕਾਰ ਜਿਹੜੇ ਨੇ ਪਿਆਰੇ ਨਬੀ ਪਾਕ ਉਹਨਾਂ ਦੇ ਨਾਲ ਗੁਸਤਾਖੀ ਦਾ ਇਰਤਕਾਬ ਨਹੀਂ ਸਾਂ ਕਰ ਰਿਹਾ। ਦੋ ਗੱਲਾਂ ਉਹਨਾਂ ਦੀ ਅਜ਼ੀਮ ਸ਼ਖਸੀਅਤ ਦੇ ਵਿੱਚ, ਸਿਫਤਾਂ ਜਿਹੜੀਆਂ ਸਾਡੀ ਤੌਰਾਤ 'ਚ ਲਿਖੀਆਂ ਹੋਈਆਂ ਨੇ, ਉਹ ਮੈਂ ਵੇਖਣੀਆਂ ਚਾਹੁੰਦਾ ਹਾਂ ਸਾਹਮਣੇ ਆਪਣੀਆਂ ਅੱਖਾਂ ਦੇ, ਕਿ ਕਿਆ ਵਾਕਈ ਉਹ ਸਿਫਾਤ ਵੀ ਹਜ਼ੂਰ 'ਚ ਪਾਈਆਂ ਜਾਂਦੀਆਂ ਨੇ। ਆਪ ਦੀ ਸ਼ਖਸੀਅਤ ਉਹਨਾਂ ਦੋ ਸਿਫਾਤ ਦੇ ਨਾਲ ਵੀ ਮੁਤਸਿਫ ਹੈ ਕਿ ਨਹੀਂ। ਤਾਂ ਮੈਂ ਥੋੜ੍ਹੀ ਜਿਹੀ ਗੁਸਤਾਖੀ ਕੀਤੀ ਤੇ ਆਕਾ ਨੇ ਅੱਗੋਂ ਉਹਦਾ ਪਰਤਾਵਾ ਇੰਤਹਾਈ ਨਰਮ ਰੂਹੀ ਦੇ ਨਾਲ ਦੇ ਕੇ ਸਾਬਤ ਕਰ ਦਿੱਤਾ ਕਿ ਆਪ ਜੀ ਸਰਕਾਰ ਦਾ ਹਿਲਮ ਆਪ ਜੀ ਦੇ ਗੁੱਸੇ ਦੇ ਉੱਤੇ ਚੜਿਆ ਹੋਇਆ ਹੈ। ਆਪ ਜੀ ਦਾ ਗੁੱਸਾ ਆਪ ਜੀ ਦੀ ਰਹਿਮਤ ਦੇ ਕਾਬੂ ਵਿੱਚ, ਕੰਟਰੋਲ ਵਿੱਚ। ਔਰ ਜਿੰਨਾ ਕੋਈ ਜਾਹਿਲ ਜ਼ਿਆਦਾ ਆਪ ਦੇ ਨਾਲ ਇਜ਼ਾ ਰਸਾਨੀ ਦਾ ਇਰਤਕਾਬ ਕਰਦਾ ਹੈ, ਆਪ ਉਨੇ ਹੀ ਜ਼ਿਆਦਾ ਰਹੀਮ ਤੇ ਕਰੀਮ ਤੇ ਸ਼ਫੀਕ ਤੇ ਮੁਰੱਬੀ ਹੁੰਦੇ ਜਾਂਦੇ ਨੇ। ਉਹ ਵੀ ਮੈਂ ਅੱਜ ਵੇਖ ਲਿਆ। ਹੁਣ ਇਸ ਵਾਸਤੇ ਤੁਸੀਂ ਮੈਨੂੰ ਨਾਲ ਲੈ ਕੇ ਚੱਲੋ ਤੇ ਮੈਂ ਚੱਲ ਕੇ ਪਿਆਰੇ ਨਬੀ ਪਾਕ ਦੀ ਖਿਦਮਤ ਅਕਦਸ ਦੇ ਵਿੱਚ ਇਸਲਾਮ ਕਬੂਲ ਕਰਾਂ, ਅੱਲਾ ਪਾਕ ਸੱਚੇ ਸਾਹਿਬ ਦੇ ਉੱਤੇ ਈਮਾਨ ਲਿਆਵਾਂ ਤੇ ਨਬੀ ਪਾਕ ਸੱਚੀ ਸਰਕਾਰ ਦਾ ਖਾਸ ਗੁਲਾਮ ਤੇ ਸੁਹਾਬੀ ਬਣਾ। ਪਿਆਰੇ ਵੇਖਣ ਵਾਲਿਓ, ਇਹ ਸਨ ਸਾਡੇ ਪਿਆਰੇ ਨਬੀ ਪਾਕ ਸੱਚੀ ਸਰਕਾਰ ਦੀ ਮੁਕੱਦਸ ਤੇ ਪਿਆਰੀ ਹਯਾਤੀ ਦੇ ਉਹ ਚੰਦ ਬੜੇ ਹੀ ਪਿਆਰੇ ਤੇ ਬੜੇ ਹੀ ਸਬਕ ਆਮੋਜ਼ ਵਾਕਿਆਤ, ਜਿਨ੍ਹਾਂ ਦੀ ਪੈਰਵੀ ਕਰਕੇ, ਜਿਨ੍ਹਾਂ ਦਾ ਇਤਿਬਾਅ ਕਰਕੇ ਅਸੀਂ ਆਪਣੇ ਮਾਹੌਲ ਨੂੰ, ਆਪਣੇ ਮੁਆਸ਼ਰੇ ਨੂੰ ਇੰਤਹਾਈ ਖੁਸ਼ਗਵਾਰ ਤੇ ਪੁਰਅਮਨ ਬਣਾ ਸਕਦੇ ਹਾਂ। ਪਿਆਰਿਓ, ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਪਿਆਰੇ ਨਬੀ ਪਾਕ ਦੀ ਸ਼ਾਨ ਦੇ ਵਿੱਚ ਦੋ
ਅਸ਼ਆਰ ਪੇਸ਼ ਕਰਨਾ ਚਾਹਾਂਗਾ। ਭਲਿਓ ਭਲੀ ਵਿੱਚ ਜੱਗ ਦੇ ਹੈਣ ਸੋਹਣੇ, ਪਰ ਸੋਹਣੇ ਨਹੀਂ ਕੋਈ ਮੇਰੀ ਜੁਨਾਬ ਵਰਗੇ। ਉਹ ਜਿਹਦੇ ਪਸੀਨਿਆਂ ਵਿੱਚ ਹੁੱਲੇ ਰੱਖੇ ਗਏ ਨੇ ਇਤਰ ਗੁਲਾਬ ਵਰਗੇ। ਬਾਲੂ ਰੇਤ ਤਤੀ ਤਪੇ ਹੇਠ ਕੰਡਾਂ, ਤੇ ਗਰਮ ਗਰਮ ਪੱਥਰ ਉੱਤੇ ਛਾਤੀਆਂ ਦੇ। ਤੇਰੇ ਇਸ਼ਕ ਵਿੱਚ ਆਸ਼ਕਾਂ ਸਾਦਕਾਂ ਨੇ ਜੁੱਸੇ ਸਾੜ ਲਏ ਨੇ ਕੀਮ ਖਾਬ ਵਰਗੇ। ਤੇ ਅਜੇ ਹੈਨ ਕੁਝ ਹਿਜਰ ਦੇ ਸਾਲ ਬਾਕੀ, ਅਜੇ ਦੂਰ ਨੇ ਮੰਜ਼ਿਲਾਂ ਵਸਲ ਦੀਆਂ। ਅਜੇ ਫਜ਼ਲ ਤੇਰੇ ਕੱਚੇ ਅਥਰੂ ਨੇ, ਅਜੇ ਹੋਏ ਨਹੀਂ ਸੁਰਖ ਉਨਾਬ ਵਰਗੇ। ਸਾਹਿਬੋ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ